ਬਾਬਾ ਜੀ, ਇੰਜ ਵੀ ਹੁੰਦਾ ਏ ਪਿਓ ਆਪਣੀ ਧੀ ਲਈ ਗਾਹਕ ਲੱਭਦਾ ਫਿਰੇ। ਤੂੰ ਵੀ ਕਮਲਾ ਹੀ ਏ, ਸਭ ਕੁਝ ਜਾਣ ਗਿਆ ਏ, ਫੇਰ ਵੀ ਮੇਰੇ ਕੋਲੋਂ ਪੁੱਛਦਾ ਏ। ਪੁੱਤਰਾ, ਮੋਹ ਮਾਇਆ ਬੰਦੇ ਨੂੰ ਬਾਂਦਰ ਵਾਂਗੂ ਨਚਾਂਦੀ ਏ। ਪੰਜਾਬੀ ਕਹਾਣੀ ਮਿੱਠਾ ਪਾਣੀ, ਲਿਖਾਰੀ ਫਜ਼ਲ ਅਹਿਮਦ ਖੁਸਰੋ, ਆਵਾਜ਼ ਅਜਮਲ ਸਿਕੰਦਰੀ। ਮੁਰਾਦ ਮਿਰਜ਼ਾ ਰਹਿਮਤ ਅਲੀ ਦੇ ਡੇਰੇ ਤੇ ਸਵੇਰ ਤੋਂ ਹੀ ਚੁੱਪ ਚੁਪੀਤਾ ਜਿਹਾ ਆ ਕੇ ਬੈਠ ਗਿਆ। ਦਿਨ ਡੁੱਬਣ ਨੂੰ ਆਇਆ ਪਰ ਮੁਰਾਦ ਨੇ ਕੋਈ ਗੱਲ ਨਾ ਛੋਈ। ਸਾਰੇ ਮਜਲਸੀ ਲੋਕ ਆਪਣੇ ਘਰਾਂ ਨੂੰ ਟੁਰ ਗਏ ਤੇ ਮੁਰਾਦ ਨੇ ਚਾਣ ਚੱਕ ਉੱਠ ਕੇ ਰਹਿਮਤ ਅਲੀ ਦੇ ਪੈਰ ਫੜ ਲਏ। ਰਹਿਮਤ ਅਲੀ ਮੁਰਾਦ ਦੀ ਇਸ ਉਬੜਵਾਈ ਉਬੜ ਜਿਹੀ ਕਾਰ ਤੇ ਭੌਂਤਲ ਜਿਹਾ ਗਿਆ। ਮੁਰਾਦ, ਕੀ ਗੱਲ ਏ? ਇੰਜ ਕਿਉਂ ਪਿਆ ਕਰਦਾ ਏ? ਮੈਨੂੰ ਸ਼ਰਮਸਾਰ ਨਾ ਕਰ, ਗੱਲ ਖੋਲ ਪਈ, ਗੱਲ ਕੀ ਏ? ਉਸ ਆਖਿਆ, ਅੱਜ ਮੈਂ ਤੁਹਾਥੋਂ ਕੁਝ ਮੰਗਣ ਆਇਆ ਵਾਂ, ਤਰਲਿਆਂ ਮਿੰਤਾਂ ਨਾਲ ਕੁਝ ਦੇਣ ਆਇਆ ਵਾਂ। ਤੁਸੀਂ ਬੜੇ ਮਾਣ ਵਾਲੇ ਹੋ। ਮੈਨੂੰ ਤੇ ਤੇਰੀ ਗੱਲ ਦੀ ਕੋਈ ਸੁਰਸਾਰ ਨਹੀਂ ਲੱਗੀ, ਖੋਲ ਕੇ ਗੱਲ ਕਰ। ਬੁਝਾਰਤਾਂ ਕਿਉਂ ਪਾਈ ਜਾਣਾ ਏ? ਮੁਰਾਦ ਦੌੜ ਨਿਵਾ ਕੇ ਗੱਲ ਛੋਈ। ਮੈਂ ਆਪਣੀ ਧੀ ਰਾਣੀ ਜ਼ੀਨਤ ਦਾ ਵਿਆਹ ਤੁਹਾਡੇ ਮੁੰਡੇ ਹਨੀਫ ਨਾਲ ਕਰਨਾ ਚਾਹੁੰਦਾ ਵਾਂ। ਧੀਆਂ ਵਾਲੇ ਇੰਜ ਤੇ ਨਹੀਂ ਕਰਦੇ ਹੁੰਦੇ, ਪਰ ਮੈਂ ਤੁਹਾਡੇ ਘਰ ਦੀਆਂ ਪਿਛੋਕੜੀਆਂ ਮੁਹੱਬਤਾਂ ਨੂੰ ਤੇ ਮਿਹਰਬਾਨੀਆਂ ਨੂੰ ਵੇਖਦਿਆਂ ਹੋਇਆਂ ਤੁਹਾਡੇ ਨਾਲ ਰਿਸ਼ਤਾ ਜੋੜਨਾ ਚਾਹੁੰਦਾ ਵਾਂ। ਮੈਨੂੰ ਵਿਚਲੀਆਂ ਵਿਥਾਂ ਦੀ ਸੋਹਰੇ ਇਸੇ ਪਾਰੋਂ ਤੁਹਾਡੀ ਬੇਨਤੀ ਪਿਆ ਕਰਨਾ ਵਾਂ ਭਈ ਮੇਰੀ ਮਿੰਨਤ ਕਬੂਲ ਕਰ ਲਵੋ। ਤੁਹਾਡੀ ਇਸ ਮਿਹਰਬਾਨੀ ਨਾਲ ਮੈਂ ਵੀ ਜਿਉਂਦਿਆਂ ਵਿੱਚ ਹੋ ਜਾਵਾਂਗਾ। ਰਹਿਮਤ ਅਲੀ ਘੜੀ ਪਲ ਲਈ ਸੋਚਿਆ ਤੇ ਮੁਰਾਦ ਨੂੰ ਹਾਂ ਕਰ ਦਿੱਤੀ। ਰਹਿਮਤ ਅਲੀ ਦੀ ਆਲ ਔਲਾਦ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਘਰ ਵਿੱਚ ਬੜੀ ਛਿੰਝ ਪਈ, ਰਫੜ ਰੋਲੇ ਬਣੇ। ਸਾਡੇ ਪਿਓ ਦਾਦੇ ਦਾ ਹੁੱਕਾ ਭਰਨ ਵਾਲਾ ਸਾਡਾ ਰਿਸ਼ਤੇਦਾਰ ਕਿਵੇਂ ਬਣ ਸਕਦਾ ਏ? ਅਸੀਂ ਆਪਣੀ ਨਸਲ ਨਹੀਂ ਵਿਗਾੜਨੀ। ਅੱਬੇ ਨੂੰ ਖਬਰੇ ਕੀ ਹੋ ਗਿਆ ਏ? ਬਿਨਾਂ ਸੋਚਿਆਂ ਸਮਝੀ ਹਾਂ ਕਰ ਦਿੱਤੀ ਏ। ਰਹਿਮਤ ਅਲੀ ਹਰ ਜੀ ਦੇ ਮੂੰਹੋਂ ਵਨ ਦੀਆਂ ਗੱਲਾਂ ਸੁਣੀਆਂ। ਪਹਿਲਾਂ ਤੇ ਇਸ ਨਾਬਰੀ ਦੀ ਕਿਸੇ ਨੂੰ ਮਜਾਲ ਨਹੀਂ ਸੀ। ਅੱਜ ਕੀ ਬਣਿਆ? ਉਸ ਗੋਹ ਨਾਲ ਸਾਰਿਆਂ ਦੀਆਂ ਸੁਣੀਆਂ ਤੇ ਫੇਰ ਸਿਆਂਪ ਨਾਲ ਇੱਕ ਦਿਨ ਸਾਰਿਆਂ ਨੂੰ ਇਕੱਠਿਆਂ ਕਰ ਲਿਆ। ਉਹ ਸਾਰਿਆਂ ਦਾ ਉਬਾਲ ਵੇਖ ਚੁੱਕਿਆ ਸੀ। ਹੁਣ ਪਰਤਾਵੇ ਦੀ ਉਹਦੀ ਵਾਰੀ ਸੀ, ਪਰ ਉਹ ਤੇ ਸਦਾ ਤੋਂ ਹੀ ਨਿੱਘੇ ਸੁਭਾਅ ਤੇ ਸੋਲ ਮਲੂਕ ਵਤੀਰੇ ਵਾਲਾ ਸਾਊ ਬੰਦਾ ਸੀ। ਅੱਜ ਵੀ ਬੜੇ ਨਿੰਮੇ ਮਿੱਠੇ ਬੁਲਾਰੇ ਨਾਲ ਉਹ ਸਭ ਨੂੰ ਸਮਝਾਇਆ। ਪੁੱਤਰੋ, ਗੱਲ ਇਹ ਵੇ ਭਈ ਧੀ ਵਾਲਾ ਮੇਰੇ ਬੂਹੇ ਤੇ ਆ ਕੇ ਬੈਠ ਜਾਵੇ ਤੇ ਮੈਥੋਂ ਉਸ ਨੂੰ ਹਟਾ ਕੇ ਜਵਾਬ ਨਹੀਂ ਦੇ ਹੁੰਦਾ। ਮੈਂ ਇਸ ਰਿਸ਼ਤੇ ਵਿੱਚ ਕੋਈ ਵੀ ਖਰਾਬੀ ਨਹੀਂ ਵੇਖਦਾ, ਨਾ ਇਹਦੇ ਵਿੱਚ ਸਾਡੀ ਕੋਈ ਖੁਨਾਮੀ ਏ। ਮੁਰਾਦ ਸਾਡਾ ਵੇਖਿਆ ਭਾਲਿਆ ਪੁਰਾਣਾ ਖਿਦਮਤਗਾਰ ਏ ਤੇ ਉਹਦੀ ਧੀ ਜ਼ੀਨਤ ਵੀ ਬੜੀ ਸੋਹਣੀ, ਸਿਆਣੀ, ਨੇਕ ਤੇ ਸੁਘੜ ਕੁੜੀ ਏ। ਜੇ ਇੰਜ ਉਹਦਾ ਰਾਂਝਾ ਰਾਜ਼ੀ ਹੁੰਦਾ ਏ ਤੇ ਆਪਾਂ ਵੀ ਘਾਟੇ ਵਿੱਚ ਨਹੀਂ ਆ। ਰਹੀ ਖਾਨਦਾਨੀ ਵਡਿਆਈ ਦੀ ਗੱਲ, ਤੇ ਪੁੱਤਰੋ, ਪਾਕਿਸਤਾਨ ਬਣਨ ਮਗਰੋਂ ਹੇਠਲੀ ਉੱਤੇ ਹੋ ਗਈ ਏ। ਅੱਜ ਦੇ ਸਮੇਂ ਦੇ ਵਿਹਾਰ ਨਾਲ ਵੇਖੀਏ ਤੇ ਇਹ ਸਾਰੀਆਂ ਹੀ ਕੂੜੀਆਂ ਗੱਲਾਂ ਨੇ। ਠੀਕ ਏ, ਹਿਸਾਰ ਦੇ ਮੁਗਲਾਂ ਤੇ ਪਾਵਲੀਆਂ ਵਿੱਚ ਬੜੀ ਵਿੱਥ ਸੀ। ਇਹ ਸਾਰੀਆਂ ਪੁਰਾਣੇ ਸਮੇਂ ਦੀਆਂ ਗੱਲਾਂ ਨੇ, ਅੱਜ ਨਾਲ ਮੇਲ ਨਹੀਂ ਖਾਂਦੀਆਂ। ਅੱਜ ਜਿਹੜਾ ਵੀ ਇੱਜ਼ਤ ਦੀ ਰੋਟੀ ਕਮਾ ਕੇ ਖਾ ਰਿਹਾ ਏ, ਉਹ ਹੀ ਬੜਾ ਚੰਗਾ ਤੇ ਇੱਜ਼ਤਦਾਰ ਏ। ਬਟਵਾਰੇ ਦੀ ਟੁੱਟ ਭੱਜ ਵਿੱਚ ਸਭ ਕੁਝ ਹੀ ਬਦਲ ਗਿਆ ਏ। ਤੁਸੀਂ ਆਪਣੇ ਵੱਲ ਹੀ ਧਿਆਨ ਮਾਰ ਲਵੋ। ਹੁਣ ਉਹ ਗੱਲਾਂ ਕਿੱਥੇ ਨੇ? ਗਵਾਚੀ ਗੱਲ ਦਾ ਰੇੜਕਾ ਪਾਉਣ ਨਾਲ ਜਾਂ ਡਾਂਗ ਤੇ ਟੰਗ ਕੇ ਸ਼ਿਮਲਾ ਉੱਚਾ ਕੀਤਿਆਂ ਪੱਗ ਉੱਚੀ ਨਹੀਂ ਹੋ ਜਾਂਦੀ। ਮੂਰਖੋ, ਮੈਂ ਜੋ ਵੀ ਕੀਤਾ ਏ ਸੋਚ ਸਮਝ ਕੇ ਕੀਤਾ ਏ। ਦੂਜੀ ਗੱਲ ਇਹ ਭਈ ਮੈਂ ਹੁਣ ਜ਼ਬਾਨ ਦੇ ਬੈਠਾ ਵਾਂ। ਕੋਲੋਂ ਹਰਨਾ ਤੇ ਜ਼ਬਾਨੋਂ ਫਿਰਨਾ ਵੀ ਤੇ ਬੇਇੱਜ਼ਤੀ ਵਾਲੀ ਗੱਲ ਏ। ਸਾਰਿਆਂ ਤੋਂ ਹੀ ਇਹਨਾਂ ਗੱਲਾਂ ਦਾ ਕੋਈ ਮੋੜਾ ਨਾ ਬਣਿਆ। ਸਾਰੇ ਹੀ ਚੁੱਪ ਤੇ ਆਪਣੀ ਆਪਣੀ ਕੁੰਜਲੀ ਵਿੱਚ ਵਿਸਾਂ ਘੋਲ ਕੇ ਰਹਿ ਗਏ। ਇੰਜ ਹਨੀਫ ਦਾ ਤੇ ਜ਼ੀਨਤ ਦਾ ਵਿਆਹ ਹੋਣੀ ਦੀ ਹੋਂਦ ਵਾਂਗੂ ਹੋ ਕੀ ਰਿਹਾ। ਵੇਲੇ ਨੇ ਫੇਰ ਅਜੇ ਪਰਤਾਵੇ ਖਾਦੇ, ਸਭ ਕੁਝ ਹੀ ਬਦਲ ਗਿਆ। ਜਿਵੇਂ ਮੂੰਹ ਜ਼ੋਰ ਹਨੇਰੀ ਤਗੜੇ ਤੇ ਪੁਰਾਣੇ ਰੁੱਖਾਂ ਨੂੰ ਭਵਾਣੀਆਂ ਦੇ ਕੇ ਜੜੋਂ ਪੁੱਟ ਕੇ ਉਲਟਾ ਮਾਰਦੀ ਏ ਤੇ ਕੱਖ ਕਾਨਿਆਂ ਨੂੰ ਵਾਵ ਰੋਲੇ ਅਸਮਾਨ ਦੀ ਟੀਸੀ ਤੇ ਜਾ ਪੜਾਉਂਦੇ ਨੇ। ਇਹ ਵੱਖਰੀ ਗੱਲ ਏ ਭਈ ਅਖੀਰ ਇਹਨਾਂ ਭੋਏ ਤੇ ਹੀ ਡਿੱਗਣਾ ਹੁੰਦਾ ਏ, ਪਰ ਹੁਲਾਰੇ ਚਿੜਿਆਂ ਦੇ ਚਸਕੇ ਉਹਨਾਂ ਨੂੰ ਇਹ ਗੱਲ ਸੋਚਣ ਹੀ ਕਦੋਂ ਦਿੰਦੇ ਨੇ। ਹਨੀਫ ਦਾ ਪੁੱਤਰ ਇਕਬਾਲ ਜਵਾਨੀ ਚੜ੍ਹਿਆ ਤੇ ਆਪਣੇ ਮਾਮੇ ਦੀ ਧੀ ਨਜਮਾ ਤੇ ਰੀਝ ਪਿਆ। ਜ਼ੀਨਤ ਨੇ ਆਪਣੇ ਭਰਾ ਅਕਬਰ ਨਾਲ ਸਾਕ ਦੀ ਗੱਲ ਕੀਤੀ ਤੇ ਜਿਵੇਂ ਉਹ ਹਾਂ ਕਰਨ ਨੂੰ ਤਿਆਰ ਹੀ ਬੈਠਾ ਸੀ। ਦੋਵੇਂ ਪਾਸਿਓਂ ਮਨੌਤੀ ਸੀ। ਮੰਗਣੀ ਦੇ ਸ਼ਗਨ ਵੀ ਹੋ ਗਏ ਤੇ ਜ਼ਮਾਨੇ ਦੇ ਵਿਹਾਰ ਵਰਤਾਰੇ ਮੁਅੱਜਬ ਈਦਾਂ ਸ਼ਬਰਾਤਾਂ ਵੀ ਪੁੱਗਣ ਤੇ ਪੁੱਜਣ ਲੱਗ ਪਈਆਂ। ਅਕਬਰ ਦੀ ਸਵਾਣੀ ਸਲਮਾ ਕੁਝ ਹੋਰਵੇਂ ਸੁਭਾਅ ਦੀ ਜ਼ਨਾਨੀ ਸੀ।
ਉਹਦੇ ਆਪਣੇ ਅੜੀ ਅੜਿੱਕੇ ਤੇ ਠਰਕ ਸਨ। ਉਹਨੂੰ ਇਹ ਗੱਲ ਮਨੋਂ ਚੰਗੀ ਨਾ ਲੱਗੀ, ਪਰ ਵੇਲਾ ਵਲਾ ਗਈ। ਤਿਰਿਆ ਚਲਿੱਤਰ ਨਾਲ ਉਸ ਅੜਿੰਗੀ ਭੜਿੰਗੀ ਖੇਡ ਕੇ ਪਹਿਲਾਂ ਤਾਂ ਅਕਬਰ ਦੀ ਆਪਣੇ ਭਰਾ ਅਸਲਮ ਨਾਲ ਛਿੰਝ ਪਵਾਈ। ਅਕਬਰ ਦੇ ਕੰਨ ਇੰਨੇ ਕੋ ਭਰੇ ਪਈ ਉਹ ਸਾਰੇ ਹੀ ਟੱਬਰ ਤੋਂ ਨਿਖੜ ਕੇ ਕੱਲ ਮੁਕੱਲਾ ਰਹਿ ਗਿਆ। ਸਾਂਝ ਖਿੰਡ ਗਈ, ਵੰਡਾਂ ਪੈ ਗਈਆਂ ਤੇ ਕੰਧਾਂ ਹੋ ਗਈਆਂ। ਸਲਮਾ ਦਾ ਮਨ ਦੀ ਮੌਜ ਲਈ ਰਾਹ ਮੋਕਲਾ ਹੋ ਗਿਆ। ਸਲਮਾ ਤੇ ਅਕਬਰ ਦੋਵੇਂ ਜੀ ਬਿਮਾਰ ਸਨ। ਆਖਣ ਨੂੰ ਤੇ ਕੋਈ ਰੋਗ ਨਹੀਂ ਸੀ, ਪਰ ਫੇਰ ਵੀ ਦੋਵੇਂ ਰੋਗੀ ਸਨ। ਇੰਜੀ ਜਿਵੇਂ ਹਰ ਧਨ ਦੌਲਤ ਦਾ ਪੁਜਾਰੀ ਤੇ ਹਵਸ ਦੀ ਲਿਲਕ ਵਾਲਾ ਰੋਗੀ ਹੁੰਦਾ ਹੈ। ਸਲਮਾ ਨੇ ਅਕਬਰ ਦੀ ਦੌਲਤ ਰੱਜ ਹੰਡਾਈ ਤੇ ਅਕਬਰ ਨੂੰ ਲੋਭ ਦੀ ਲੱਤ ਵਿੱਚ ਅੰਨਾ ਕਰ ਦਿੱਤਾ। ਹੁਣ ਉਹਨੂੰ ਜਾਂ ਤੇ ਸਲਮਾ ਦਿਸਦੀ ਸੀ ਜਾਂ ਦੌਲਤ ਦੀ ਇੱਛਾ। ਸਾਰੇ ਰਿਸ਼ਤੇ ਨਾਤੇ ਲੋਭ ਦੇ ਅੰਨੇ ਹੜ ਵਿੱਚ ਗਵਾਚ ਗਏ ਸਨ। ਸਲਮਾ ਦੇ ਬੀਜੇ ਹੋਏ ਕੰਡੇ ਪੁੰਗਰ ਕੇ ਝਾੜੀਆਂ ਬਣ ਗਏ ਤੇ ਅਕਬਰ ਪਰਕੇਂਚ ਪਖੇਰੂ ਵਾਂਗੂ ਇਹਨਾਂ ਝਾੜੀਆਂ ਵਿੱਚ ਫਸ ਕੇ ਲਹੂ ਲਹਾਨ ਹੋ ਰਿਹਾ ਸੀ। ਸਲਮਾ ਨੇ ਇਕਬਾਲ ਲਈ ਜਿਹੜਾ ਵੱਤਰ ਨਪਿਆ ਸੀ, ਹੁਣ ਉਹਨੂੰ ਸਿਆੜ ਦੇਵਣ ਦਾ ਵੇਲਾ ਆ ਗਿਆ ਸੀ। ਉਸ ਅਕਬਰ ਨੂੰ ਵਲਾਂ ਛਲਾਂ ਦੀ ਡਾਕ ਤੇ ਚੜਾ ਕੇ ਮਜਬੂਰ ਕਰ ਦਿੱਤਾ ਭਈ ਉਹ ਆਪਣੇ ਬਣੇਵੇਂ ਨੂੰ ਆਪਣੀ ਧੀ ਨਜਮਾ ਦਾ ਹੱਥ ਦੇਣ ਤੋਂ ਇਨਕਾਰੀ ਹੋ ਜਾਵੇ। ਇੰਜ ਉਹਦੀ ਦੋਹਾਂ ਪਾਸੇ ਕਿੜ ਨਿਕਲਦੀ ਸੀ, ਇਕਬਾਲ ਵੱਲੋਂ ਵੀ ਤੇ ਨਜਮਾ ਵੱਲੋਂ ਵੀ, ਜਿਹੜੀ ਅਕਬਰ ਦੀ ਧੀ ਸੀ ਤੇ ਉਹਦੀ ਮੋਈ ਸੌਕਣ ਦੀ ਜਿਉਂਦੀ ਨਿਸ਼ਾਨੀ ਸੀ। ਸਿਆਣੇ ਆਂਦੇ ਨੇ ਵੀ ਜਦੋਂ ਜੇਬ ਭਰ ਜਾਵੇ ਤੇ ਭੇਜਾ ਖਾਲੀ ਹੋ ਜਾਂਦਾ ਏ। ਭੇਜਾ ਸਖਣੇ ਭਾਂਡੇ ਰੰਗਾ ਹੋਵੇ ਤੇ ਫੇਰ ਬੰਦੇ ਨੂੰ ਢੋਰ ਡੰਗਰ ਵਾਂਗੂ ਮਨ ਚਾਹੇ ਰਾਹ ਤੇ ਹੱਕਿਆ ਜਾ ਸਕਦਾ ਏ। ਅਕਬਰ ਨੇ ਆਪਣੀ ਭੈਣ ਜ਼ੀਨਤ ਤੇ ਬੈਨੂਈ ਹਨੀਫ ਨੂੰ ਬੁਲਾਇਆ। ਆਪ ਤੇ ਉਹ ਮਿੰਨਾ ਮਿਸਨਾ ਬਣ ਕੇ ਚੁੱਪ ਰਿਹਾ ਤੇ ਸਲਮਾ ਨੂੰ ਚੌਧਰ ਦੇ ਅੱਗੇ ਕਰ ਦਿੱਤਾ। ਇਵੇਂ ਜਾਪਦਾ ਸੀ ਭਈ ਅਕਬਰ ਔਰਤ ਜ਼ਾਤ ਏ ਤੇ ਸਲਮਾ ਖਸਮ ਏ। ਸਲਮਾ ਬੜੀਆਂ ਉਬੜ ਗੱਲਾਂ ਕੀਤੀਆਂ, ਹੱਥਾਂ ਨੂੰ ਨਚਾ ਨਚਾ ਕੇ ਤਾਨੇ ਮਿਹਣੇ ਮਾਰੇ। ਤੁਸੀਂ ਤੇ ਆਉਂਦੇ 100 ਸਾਲ ਤਾਈਂ ਵੀ ਅਮੀਰ ਨਹੀਂ ਹੋ ਸਕਦੇ। ਤੁਹਾਡੇ ਵਰਗੇ ਵਿਹਲਿਆਂ ਵਾਂਝਿਆਂ ਤੇ ਫਕੜਾਂ ਨੂੰ ਮੈਂ ਆਪਣੀ ਧੀ ਕਿਉਂ ਤੇ ਕਿਵੇਂ ਦੇ ਦਿਆਂ? ਤੁਹਾਡੀ ਭਲੀ ਮਾਨਸੀ ਨੂੰ ਤੇ ਸ਼ਰਾਫਤ ਨੂੰ ਮੈਂ ਚੁੱਲ੍ਹੇ ਪਾਣਾ ਏ। ਰੱਖੋ ਆਪਣੀਆਂ ਤਾਲੀਮਾਂ ਆਪਣੇ ਘਰ। ਵੱਡੇ ਖਾਨਦਾਨੀ ਪੱਲੇ ਨਹੀਂ ਧੇਲਾ ਤੇ ਮੇਲਾ ਕਰਦੇ ਫਿਰਦੇ ਹੋ। ਸਾਡੀ ਧੀ ਦਾ ਨਾਂ ਵੀ ਨਾ ਲਿਆ ਜੇ, ਸਾਥੋਂ ਬੇੜਾ ਕੋਈ ਨਾ ਹੋਸੀ। ਹਨੀਫ ਆਖਿਆ, ਉਹ ਤੇ ਹੁਣ ਵੀ ਕੋਈ ਨਹੀਂ ਹੈਗਾ। ਮੈਂ ਨਜਮਾ ਨੂੰ ਧੀ ਬਣਾ ਕੇ ਆਪਣੇ ਘਰ ਲੈ ਜਾਣਾ ਚਾਹੁੰਦਾ ਸੀ। ਇਹ ਗੱਲ ਠੀਕ ਏ ਭਈ ਮੈਂ ਮੁੱਲ ਖਰੀਦ ਕੇ ਨਹੀਂ ਲੈ ਜਾ ਸਕਦਾ, ਪਰ ਜਦੋਂ ਤੁਸੀਂ ਆਪਣੀ ਧੀ ਲਈ ਮੰਡੀ ਲਾਓ ਤੇ ਮੈਨੂੰ ਵੀ ਆਵਾਜ਼ ਮਾਰ ਲਿਆ ਜੇ। ਖਬਰੇ ਇਹ ਹਮਾਤੜ ਸਭਨਾਂ ਤੋਂ ਵੱਧ ਬੋਲੀ ਲਾ ਦੇਵੇ। ਇਹ ਵੀ ਸੋਚਿਆ ਜੇ ਭਈ ਨਜਮਾ ਦੇ ਨਾਂ ਨਾਲੋਂ ਇਕਬਾਲ ਦਾ ਨਾਂ ਤੁਸੀਂ ਜਿੰਨਾ ਵੀ ਵਸ ਮਾਰੋ ਵੱਖ ਨਹੀਂ ਕਰ ਸਕਦੇ ਹੋ। ਜ਼ੀਨਤ ਤੇ ਹਨੀਫ ਪੱਤ ਲਹਾ ਕੇ ਘਰ ਪਰਤ ਆਏ। ਇਕਬਾਲ ਨੂੰ ਗੱਲ ਦਾ ਪਤਾ ਲੱਗਾ ਤੇ ਉਸ ਦੇ ਕਾਲਜੇ ਗੁੱਝੀ ਸੱਟ ਵੱਜੀ। ਨਜਮਾ ਦਾ ਪਿਆਰ ਸੀ ਤੇ ਉਹਨੂੰ ਪਿਆਰ ਵੱਲ ਉਲਾਰਿਆ ਵੀ ਨਜਮਾ ਨੇ ਸੀ। ਉਹ ਤੇ ਸੋਚ ਵੀ ਨਹੀਂ ਸਕਦਾ ਸੀ ਜਿਹੜਾ ਵਰਤਾਰਾ ਵੇਲਾ ਉਹਦੇ ਨਾਲ ਕਰ ਗਿਆ ਸੀ। ਇਕਬਾਲ ਦਾ ਦਿਲ ਟੁੱਟ ਗਿਆ। ਜਿਹਨੂੰ ਚੋਟ ਲੱਗੇ ਉਹ ਹੀ ਜਾਣਦਾ ਏ। ਦਿਲ ਟੁੱਟਣ ਨਾਲ ਦੁਨੀਆ ਛੁੱਟ ਜਾਂਦੀ ਏ। ਉਹਦੇ ਦਿਲ ਵਿੱਚ ਇਸ਼ਕ ਤੇ ਇੰਤਕਾਮ ਦੀਆਂ ਲੰਬਾਂ ਸਾਂਝੀਆਂ ਹੋ ਕੇ ਬੜ ਰਹੀਆਂ ਸਨ। ਉਹ ਕਦੀ ਇਸ਼ਕ ਦੀ ਲੰਬ ਵਿੱਚ ਲੁਹਿਆ ਜਾਂਦਾ ਸੀ ਤੇ ਕਦੀ ਬਦਲੇ ਦੀ ਲੰਬ ਉਹਦੇ ਲਾਲ ਖੂਨ ਤੋਂ ਉਹਦਾ ਪਤਾ ਪੁੱਛਦੀ ਸੀ। ਉਹਦਾ ਜੀ ਉਚਾਟ ਹੋ ਗਿਆ ਸੀ। ਉਹਨੂੰ ਥੁੜਕਾ ਦਿੱਤਾ ਗਿਆ ਸੀ ਤੇ ਥੁੜਕਿਆ ਬੰਦਾ ਕਮਾਨ ਚੋਂ ਨਿਕਲੇ ਹੋਏ ਤੀਰ ਵਾਂਗੂ ਹੁੰਦਾ ਏ ਤੇ ਨਿਸ਼ਾਨੇ ਨੂੰ ਖੂਬ ਸਹਾਰਦਾ ਹੁੰਦਾ ਏ। ਵੱਡ ਵਡੇਰਿਆਂ ਦੀਆਂ ਤੇ ਮਾਂ ਪਿਓ ਦੀਆਂ ਸਮਝਾਉਣੀਆਂ ਉਹਨੂੰ ਗਾਲਾਂ ਵਾਂਗੂ ਲੱਗਦੀਆਂ ਸਨ। ਮੱਤਾਂ ਦੇਵਣ ਵਾਲੇ ਕੁਮੱਤ ਤੇ ਜ਼ਹਿਰ। ਹਿਰਖ ਦੀਆਂ ਚੋਭਾਂ ਨੇ ਉਹਨੂੰ ਇੰਨਾ ਕੁ ਹਲੂਣਿਆ ਸੀ ਭਈ ਹੁਣ ਉਹ ਕਦੀ ਮਰਨ ਦਾ ਸੋਚਦਾ ਸੀ ਤੇ ਕਦੀ ਮਾਰਨ ਦਾ। ਮਰਨ ਦੀ ਦੁਬਦਾ ਵਿੱਚ ਹੀ ਇਕਬਾਲ ਢਲਦੀ ਦੁਪਹਿਰੇ ਬੇਲੇ ਵਿੱਚ ਇਕੱਲਾ ਬੈਠਾ ਵੰਝਲੀ ਦੀ ਤਾਨ ਤੇ ਦਿਲ ਦਾ ਸਾੜ ਫੂਕ ਰਿਹਾ ਸੀ। ਹੀਰਾਂ ਹੋਰ ਜਹਾਨ ਤੇ ਲੱਖ ਹੁਸਨ, ਨਹੀਂ ਰਾਂਝਿਆਂ ਦੀ ਕੋਈ ਥੋੜ ਹੀ ਰੇ। ਆਪ ਪਰੀ ਬਣ ਕੇ ਉੱਡਣ ਹਾਰ ਹੋਈਓ, ਸਾਨੂੰ ਇਸ਼ਕ ਦਾ ਜਿੰਨ ਚਮੋੜ ਹੀ ਰੇ। ਇਸ ਦੁੱਖ ਭਰੀ ਤੇ ਹਿਜਰ ਵਛੁੰਨੀ ਆਵਾਜ਼ ਨੂੰ ਸੁਣ ਕੇ ਆਪਣੀ ਕੁੱਲੀ ਵਿੱਚ ਬੈਠੇ ਵਿਰਾਗੀ ਬਾਬਾ ਮੌਜ ਨੂੰ ਉਚਵਾਈ ਲੱਗ ਗਈ। ਉਸ ਤੋਂ ਹਿਰਖ ਦੀ ਝਾਲ ਨਾ ਜੱਲੀ ਗਈ ਤੇ ਆਵਾਜ਼ ਵੱਲ ਨੂੰ ਟੁਰ ਪਿਆ। ਉਸ ਮਲਕ ਦੀ ਨੀ ਆ ਕੇ ਇਕਬਾਲ ਦੇ ਮੋਢੇ ਤੇ ਹੱਥ ਰੱਖ ਦਿੱਤਾ। ਜਵਾਨਾ, ਲੱਗਦਾ ਏ ਡੂੰਗੀ ਤੇ ਗੁੱਝੀ ਸੱਟ ਖਾਧੀ ਓ। ਇਕਬਾਲ ਨੇ ਕੋਈ ਜਵਾਬ ਨਾ ਦਿੱਤਾ, ਪਰ ਬਾਬਾ ਮੌਜ ਦੇ ਇਤਰਾਮ ਵਿੱਚ ਉੱਠ ਕੇ ਖੜਾ ਹੋ ਗਿਆ। ਵਿਰਾਗੀ ਬਾਬਾ ਹੋਰਵੀਂ ਦੁਨੀਆ ਦਾ ਬੰਦਾ ਸੀ। ਖਬਰੇ ਇਸੇ ਪਾਰੋਂ ਸਾਰੇ ਉਹਨੂੰ ਬਾਬਾ ਮੌਜ ਆਖਦੇ ਸਨ। ਸਾਰੇ ਹੀ ਉਹਦੀ ਦਰਵੇਸ਼ੀ ਦੇ ਮਾਨੀ ਸਨ।
ਪਰ ਉਹਦੀ ਲੱਗੀ ਨੂੰ ਤੇ ਗੁੱਝੀ ਰਮਜ਼ ਨੂੰ ਕੋਈ ਵੀ ਨਹੀਂ ਪਛਾਣਦਾ ਸੀ। ਸਾਰੇ ਜਾਣਦੇ ਸਨ ਭਈ ਬਾਬੇ ਦੀ ਮਾਲਕ ਨੂੰ ਲੌ ਲੱਗੀ ਏ, ਪਰ ਇਹ ਲੌ ਕਿਵੇਂ ਲੱਗੀ ਏ, ਇਸ ਲੁਕਵੀਂ ਗੱਲ ਤੋਂ ਸਾਰੇ ਹੀ ਅਣਸੂਏ ਸਨ। ਦੁੱਖ ਸਾਂਝਾ ਹੋਇਆ ਤੇ ਬਾਬਾ ਆਪਣੀ ਝੌਂਪੜੀ ਛੱਡ ਕੇ ਦਿਲ ਦੇ ਰੋਗੀ ਦੇ ਦਰਸ਼ਨ ਨੂੰ ਉਲਰ ਪਿਆ। ਬਾਬਾ ਮੌਜ ਨੇ ਸਿਰ ਤੋਂ ਪੈਰਾਂ ਤੇ ਇਕਬਾਲ ਨੂੰ ਵੇਖਿਆ, ਜਾਂਚਿਆ ਤੇ ਫੇਰ ਅੱਗੇ ਵੱਧ ਕੇ ਗਲ ਨਾਲ ਲਾ ਲਿਆ। ਗਲੋਕੜੀ ਪਾਈ ਤੇ ਪਤਾ ਲੱਗਾ ਇਕਬਾਲ ਦੀ ਬੁੱਕਲ ਵਿੱਚ ਬੰਦੂਕ ਵੀ ਏ। ਬਾਬਾ ਉਹਨੂੰ ਬਾਹੋਂ ਫੜ ਕੇ ਝੌਂਪੜੀ ਵੱਲ ਨੂੰ ਲੈ ਟੁਰਿਆ। ਇਕਬਾਲ ਕੋਈ ਗੱਲਬਾਤ ਕੀਤਿਆਂ ਬਿਨਾਂ ਬਾਲਕ ਜਾਂ ਚੇਲੇ ਵਾਂਗੂ ਬਾਬੇ ਦੇ ਪਿੱਛੇ ਪਿੱਛੇ ਟੁਰ ਪਿਆ। ਝੌਂਪੜੀ ਵਿੱਚ ਅੱਪੜ ਕੇ ਬਾਬੇ ਨੇ ਝੱਜਰੀ 'ਚੋਂ ਮਿੱਟੀ ਦੇ ਕਟੋਰੇ ਵਿੱਚ ਪਾਣੀ ਭਰਿਆ ਤੇ ਇਕਬਾਲ ਨੂੰ ਪੀਣ ਲਈ ਦੇ ਦਿੱਤਾ। ਇਕਬਾਲ ਤੇ ਜਿਵੇਂ ਸਦੀਆਂ ਦਾ ਤਰਿਹਾਇਆ ਸੀ, ਇੱਕੋ ਡੀਕ ਵਿੱਚ ਸਾਰਾ ਪਾਣੀ ਪੀ ਗਿਆ। ਬਾਬਾ ਮੌਜ ਉਹਦੇ ਸਾਹਮਣੇ ਆ ਕੇ ਬੈਠ ਗਿਆ। ਇਕਬਾਲ ਨੇ ਵੀ ਆਪਣਾ ਦਿਲ ਖੋਲ ਕੇ ਬਾਬੇ ਅੱਗੇ ਰੱਖ ਦਿੱਤਾ। ਬਾਬਾ ਮੌਜ ਨੇ ਇਕਬਾਲ ਨਾਲ ਬਾਤਾਂ ਕੀਤੀਆਂ, ਉਹਨੂੰ ਕੋਈ ਸਮਝਾਉਣੀਆਂ ਨਹੀਂ ਸਮਝਾਈਆਂ। ਸਾਰੀਆਂ ਰਮਜ਼ਾਂ ਇਕਬਾਲ ਅੱਗੇ ਆਪੂ ਖੁੱਲ੍ਹਦੀਆਂ ਗਈਆਂ। ਉਹ ਪਲਾਂ ਵਿੱਚ ਹੀ ਜਾਣ ਗਿਆ ਭਈ ਲੋਭ ਦੀ ਲਾਭ ਮੰਦੀ ਹੁੰਦੀ ਏ। ਦੌਲਤ ਆਪ ਵੀ ਬੇਵਫਾ ਬੇਚੈਨ ਏ, ਜਿਹਦੇ ਕੋਲ ਹੁੰਦੀ ਏ ਉਹਨੂੰ ਵੀ ਸਕੂਨ ਤੇ ਕਰਾਰ ਵੱਲੋਂ ਵਾਂਝਾ ਕਰ ਦਿੰਦੀ ਏ। ਇਸੇ ਬੇਚੈਨੀ ਤੇ ਬੇਅਮਨੀ ਨੇ ਦੁਨੀਆ ਦੇ ਸਾਰੇ ਰਫੜ ਜਿਹੜੇ ਪੈਦਾ ਕੀਤੇ ਨੇ। ਬਾਬਾ ਮੌਜ ਤੇ ਇਕਬਾਲ ਦੇ ਵਿਚਕਾਰ ਇੱਕ ਦਿਲੀ ਨਾਤਾ ਪੁੰਗਰ ਪਿਆ। ਇੰਜ ਲੱਗਾ ਜਿਵੇਂ ਚਿਰਾਂ ਦੇ ਵਿਛੜੇ ਹੋਏ ਤੇ ਗਵਾਚੇ ਹੋਏ ਕੁਦਰਤ ਦੀ ਖੇਡ ਨੇ ਫੇਰ ਤੋਂ ਮਿਲਾ ਦਿੱਤੇ ਹੋਣ। ਇਕਬਾਲ ਨੂੰ ਬਾਬੇ ਨਾਲ ਮਿਲ ਕੇ ਸਕੂਨ ਮਹਿਸੂਸ ਹੋਇਆ। ਉਸ ਰਾਤ ਉਹ ਘਰ ਜਾ ਕੇ ਹੌਲੇ ਪਿੰਡੇ ਨਾਲ ਆਪਣੀ ਨੀਂਦਰੇ ਸੁੱਤਾ। ਫੇਰ ਤੇ ਇਹ ਵਤੀਰਾ ਬਣ ਗਿਆ, ਮੀਂਹ ਹੋਵੇ, ਹਨੇਰੀ ਹੋਵੇ, ਧੁੱਪ ਹੋਵੇ, ਛਾਂ ਹੋਵੇ, ਇਕਬਾਲ ਬਾਬੇ ਦੀ ਝੌਂਪੜੀ ਤੇ ਜ਼ਰੂਰ ਹਾਜ਼ਰੀ ਦਿੰਦਾ। ਉਹ ਜਦੋਂ ਵੀ ਬਾਬੇ ਕੋਲ ਆਉਂਦਾ ਉਹਨੂੰ ਇੰਜੇ ਲੱਗਦਾ ਜਿਵੇਂ ਬਾਬਾ ਵੀ ਬਸ ਉਸੇ ਦੀ ਉਡੀਕ ਵਿੱਚ ਧੂਣੀ ਰੁਮਾਈ ਬੈਠਾ ਸੀ। ਹੌਲੀ ਹੌਲੀ ਇਕਬਾਲ ਦਾ ਮੁੱਖ ਮਾੜ ਬਦਲਦਾ ਗਿਆ। ਉਹਦੇ ਦਿਮਾਗ ਵਿੱਚ ਹੁਣ ਕੋਈ ਵੀ ਗੁੰਝਲ ਬਣਦੀ, ਉਹ ਬਾਬੇ ਕੋਲ ਆ ਕੇ ਗੁੰਡੀ ਖੋਲ ਲੈਂਦਾ। ਬਾਬਾ ਕਿਸੇ ਨੂੰ ਵੀ ਕੁਝ ਨਹੀਂ ਦੱਸਦਾ ਸੀ, ਹਰ ਗੱਲ ਵਿੱਚ ਗੱਲ ਦਾ ਪਰਦਾ ਰੱਖਦਾ ਸੀ। ਪਰ ਇਕਬਾਲ ਦਾ ਤੇ ਮਾਮਲਾ ਹੀ ਹੋਰਵਾਂ ਜਿਹਾ ਸੀ। ਇੱਥੇ ਬਾਬਾ ਅੰਤ ਸਖੀ ਸੀ। ਉਸ ਇਕਬਾਲ ਨੂੰ ਦੁਨੀਆ ਦੀ ਅੱਗ ਵਿੱਚ ਸੜ ਕੇ ਸੁਆਹ ਹੋਣ ਤੋਂ ਬਚਾ ਲਿਆ ਤੇ ਉਹਨੂੰ ਮੁਸ਼ਕ ਤੇ ਅੰਬਰ ਵਾਂਗੂ ਬਣਾ ਦਿੱਤਾ। ਹੁਣ ਉਹ ਜਦੋਂ ਆਪਣੇ ਮਨ ਦੀ ਅੱਗ ਵਿੱਚ ਸੁਲਗਦਾ ਸੀ ਤੇ ਸੁੜਾਂਦ ਨਹੀਂ ਹੁੰਦੀ ਸੀ, ਸਗੋਂ ਆਲ ਦੁਆਲੇ ਬਾਦ ਦੀ ਵਾਸ਼ਨਾ ਖਿਲਰ ਜਾਂਦੀ ਸੀ। ਇਸ ਰੰਗ ਢੰਗ ਨੇ ਸਾਰਿਆਂ ਨੂੰ ਹੀ ਮੋਹ ਲਿਆ ਸੀ ਤੇ ਹੈਰਾਨ ਕਰ ਦਿੱਤਾ ਸੀ। ਇਕਬਾਲ ਹਯਾਤੀ ਦੀ ਕੁੰਨ ਨੂੰ ਪਾ ਗਿਆ ਸੀ। ਉਸ ਮੋਹ ਮਾਇਆ ਨੂੰ ਛੱਡ ਕੇ ਮਿਹਨਤ ਨਾਲ ਯਾਰੀ ਲਾ ਲਈ। ਮਿਹਨਤ ਕਰਦਿਆਂ ਕਰਦਿਆਂ ਉਹ ਇਹ ਚੇਤਾਵਨੀ ਪਾ ਗਿਆ ਭਈ ਹਯਾਤੀ ਇੰਨੀ ਕੁ ਥੋੜ੍ਹੀ ਏ, ਇਹਦੇ ਵਿੱਚ ਕੋਈ ਇੱਕੋ ਵੇਲੇ ਦੌਲਤ ਨੂੰ ਤੇ ਸਿਦਕ ਸਫਾ ਦੀ ਰਾਹ ਟੁਰ ਕੇ ਆਪਣੇ ਮਨ ਦੇ ਮਾਈ ਨੂੰ ਨਹੀਂ ਪਾ ਸਕਦਾ। ਦੋਵਾਂ ਵਿੱਚੋਂ ਇੱਕ ਦਾ ਫੈਸਲਾ ਕਰਨਾ ਪੈਂਦਾ ਹੈ ਤੇ ਦੋਵਾਂ ਵਿੱਚੋਂ ਇੱਕ ਹੀ ਲੱਭਦਾ ਹੈ। ਮਿਹਨਤ ਇੱਜ਼ਤ ਨਾਲ ਜੀਉਣ ਲਈ ਜ਼ਰੂਰੀ ਏ, ਪਰ ਜੀਉਣ ਦੀ ਮਿੱਥ ਦੌਲਤ ਨਹੀਂ ਜੇ। ਹਯਾਤੀ ਦੇ ਸੱਕੇ ਰੋਗ ਤੇ ਵਜੋਗ ਹੋਰ ਨੇ। ਖੁਸ਼ੀ ਤੇ ਸੁੱਖ ਸ਼ਾਂਤੀ ਦੌਲਤ ਵਿੱਚ ਨਹੀਂ, ਹਯਾਤੀ ਦੀ ਗੁੱਝੀ ਕੁੰਨ ਨੂੰ ਜਾਣ ਕੇ ਮੁਹੱਬਤ ਪਿਆਰ ਤੇ ਭਲਾਈ ਕਰਨ ਵਿੱਚ ਏ। ਜਿਹੜਾ ਸਭ ਦੀ ਭਲਾਈ ਦੀ ਭਾਲ ਵਿੱਚ ਏ ਉਹ ਸੱਚੇ ਜੀਵਨ ਦਾ ਜਾਣੂ ਏ ਤੇ ਉਹ ਹੀ ਹਯਾਤੀ ਮਾਣਨ ਦਾ ਆਦਰ ਰੱਖਦਾ ਏ। ਇੱਕ ਦੇ ਇਕਬਾਲ ਘਬਰਿਆ ਹੋਇਆ ਬਾਬਾ ਮੌਜ ਕੋਲ ਆਇਆ। ਬਾਬਾ ਜੀ, ਇਹ ਕੀ ਹੋ ਗਿਆ ਏ? ਕੀ ਹੋਇਆ ਪੁੱਤਰ? ਬਾਬਾ ਜੀ, ਮੇਰੇ ਮਾਮੇ ਅਕਬਰ ਦੀ ਬੀਵੀ ਸਲਮਾ ਮਾਮੇ ਦੇ ਡਰਾਈਵਰ ਨਾਲ ਨਸ ਗਈ ਏ। ਫੇਰ ਕੀ ਹੋਇਆ? ਇਹਦੇ ਵਿੱਚ ਪਰੇਸ਼ਾਨ ਹੋਣ ਜਾਂ ਘਾਬਰਨ ਵਾਲੀ ਕਿਹੜੀ ਗੱਲ ਏ? ਪੁੱਤਰ, ਲੋਭ ਦੀ ਲਾਭ ਤੇ ਜਿਨਸ ਦੀ ਹਵਸ ਵਿੱਚ ਇੰਜ ਦਾ ਹੁੰਦਾ ਹੀ ਰਹਿੰਦਾ ਏ। ਤੇਰੀ ਮੰਗਣੀ ਵੀ ਤੇ ਇਸੇ ਪਾਰੋਂ ਹੀ ਟੁੱਟੀ ਸੀ ਭਈ ਤੂੰ ਉਹਦੇ ਆਖੇ ਨਹੀਂ ਸੀ ਲੱਗਦਾ। ਤੂੰ ਆਪਣੇ ਆਪ ਨੂੰ ਗੰਦਿਆਂ ਹੋਣ ਤੋਂ ਬਚਾ ਲਿਆ। ਗੰਦ ਤੇ ਗੰਦ ਹੀ ਏ, ਉਸ ਕਿਤੇ ਤੇ ਖਿਲਰਨਾ ਹੀ ਸੀ। ਬਾਬਾ ਜੀ, ਉਸ ਨੂੰ ਕਿਸ ਗੱਲ ਦੀ ਘਾਟ ਸੀ ਜੋ ਉਹ ਇੰਨੀ ਕੋ ਥੁੜਕੀ ਭਈ ਅਸਮਾਨ ਤੋਂ ਡਿੱਗੀ ਧਰਤ ਵਿੱਚ ਨਾ ਸਮਾ ਸਕੀ? ਪੁੱਤਰ, ਛੱਡ ਇਹਨਾਂ ਗੱਲਾਂ ਨੂੰ, ਤੂੰ ਆਪਣਾ ਸਬਕ ਪਕਾ। ਖੁਸ਼ੀ ਸੁਖਾਲੀ ਨਹੀਂ ਲੱਭਦੀ, ਇਹਨੂੰ ਆਪਣੇ ਅੰਦਰੋਂ ਭਾਲਣਾ ਬੜਾ ਹੀ ਔਖਾ ਏ ਤੇ ਬਾਹਰੋਂ ਲੱਭਣਾ ਉੱਕਾ ਹੀ ਅਕਾਰਤ ਤੇ ਨਾਮੁਮਕਿਨ ਏ, ਕੂੜ ਏ। ਇਹ ਦੁਨੀਆ ਸੁੱਖ ਆਪਣੇ ਅੰਦਰੋਂ ਨਹੀਂ ਬਾਹਰੋਂ ਲੱਭਦੀ ਏ, ਇਸ ਲਈ ਹਰ ਪਾਸੇ ਕੂੜ ਹੀ ਕੂੜ ਖਿਲਰ ਗਿਆ ਏ। ਸਾਰੇ ਚਮਕਦੀ ਰੇਤ ਨੂੰ ਪਾਣੀ ਸਮਝ ਕੇ ਹੱਫਦੇ ਪਏ ਨੇ। ਸੱਚੀ ਖੁਸ਼ੀ ਤੇ ਹੱਕੀ ਸੁੱਖ ਨੂੰ ਪਾਉਣ ਲਈ ਜ਼ਰੂਰੀ ਏ ਭਈ ਸਦਰਾਂ ਅਣ ਪੁੱਜਦੀਆਂ ਤੇ ਅੱਧੋ ਰਾਣੀਆਂ ਹੀ ਰਵਣ। ਸੱਚੀ ਖੁਸ਼ੀ ਤੇ ਹੱਕੀ ਸੁੱਖ ਦੀ ਭਾਲ ਵਿੱਚ ਹੀ ਦਿਲ ਦੀ ਦੁਨੀਆ ਦਾ ਸਕੂਨ ਏ। ਭਾਲ ਮੁੱਕ ਜਾਵੇ ਤੇ ਬੰਦਾ ਅੱਕ ਜਾਂਦਾ ਏ, ਬੰਦਾ ਅੱਕ ਜਾਵੇ ਤੇ ਕੁਰਾਏ ਪੈ ਜਾਂਦਾ ਏ।
ਮਿਹਨਤ ਮਜ਼ਦੂਰੀ, ਹੱਕੀ ਸੱਚ ਦੀ ਭਾਲ ਤੇ ਬਾਬੇ ਦੀਆਂ ਬਾਤਾਂ ਨੇ ਇਕਬਾਲ ਦੇ ਦਿਲ 'ਚੋਂ ਦੁਨਿਆਵੀ ਮੱਚ ਉੱਕਾ ਹੀ ਮਾਰ ਦਿੱਤਾ ਸੀ। ਉਹਨੇ ਆਪਣੀ ਜ਼ਾਤ ਦੇ ਪੰਧ ਨੂੰ ਨਿਬੇੜ ਲਿਆ ਸੀ। ਉਹਦੀ ਸੋਚ ਜ਼ਾਤ ਦੀ ਵਡਿਆਈ ਤੇ ਨਜਾਤ ਦੀ ਫਿਕਰੋਂ ਪਰੇ ਇੱਕ ਹੋਰ ਨਵੀਂ ਦੁਨੀਆ ਵਸਾ ਰਹੀ ਸੀ। ਉਹ ਜ਼ਾਤ ਤੋਂ ਲੁਕਾਈ, ਲੁਕਾਈ ਤੋਂ ਖੁਦਾਈ ਤੇ ਖੁਦਾਈ ਤੋਂ ਕਾਇਨਾਤ ਨੂੰ ਆਪਣੀ ਸੋਚ ਦੇ ਕਲਾਵੇ ਵਿੱਚ ਲੈ ਕੇ ਸੱਚੀ ਖੁਸ਼ੀ ਤੇ ਹੱਕੀ ਸੱਚ ਨੂੰ ਹੰਡਾਵਣ ਸਮਝਣ ਜੋਗਾ ਹੋ ਗਿਆ ਸੀ। ਪਰ ਕਿਤੇ ਕਿਤੇ ਅਜੇ ਵੀ ਠੇਡਾ ਖਾਂਦਾ ਸੀ। ਇੱਕ ਗੱਲ ਨੇ ਤੇ ਉਹਨੂੰ ਬਹੁਤ ਹੀ ਥੁੜਕਾ ਦਿੱਤਾ, ਜੇ ਬਾਬਾ ਹੱਥ ਨਾ ਫੜਦਾ ਤੇ ਖਬਰੇ ਡਿੱਗ ਹੀ ਪੈਂਦਾ। ਉਹ ਕੰਮਕਾਰ ਵਿੱਚ ਰੁੱਝਿਆ ਹੋਇਆ ਸੀ ਪਈ ਔਰਤਾਂ ਦਾ ਦਲਾਲ ਖੁਸ਼ੀਆ ਭੈਣਾਂ ਵਾਲਾ ਉਹਦੇ ਕੋਲ ਆਇਆ। ਉਸ ਦੱਸਿਆ, ਅਕਬਰ ਆਪਣੀ ਧੀ ਨਜਮਾ ਲਈ ਗਾਹਕ ਭਾਲਦਾ ਫਿਰਦਾ ਏ। ਇੰਨਾ ਲੋਭੀਏ ਮੈਨੂੰ ਵੀ ਵਿੱਚ ਨਹੀਂ ਪਾਉਂਦਾ। ਮੈਂ ਕਿਸ ਰੋਗ ਦਾ ਦਾਰੂ ਆ, ਮੈਨੂੰ ਹੁਕਮ ਕਰੇ। ਸੁਣਿਆ ਏ ਉਹ ਤੇਰੀ ਤੇ ਮਾਸ਼ੂਕ ਹੈ ਸੀ, ਸੋਚਿਆ ਤੇਰੇ ਨਾਲ ਵੀ ਗੱਲ ਸਾਂਝੀ ਕਰ ਲਵਾਂ। ਇਕਬਾਲ ਨੇ ਅੱਗੋਂ ਕੋਈ ਗੱਲ ਨਾ ਸੁਣੀ। ਕੰਮ ਨੂੰ ਉੱਥੇ ਹੀ ਛੱਡ ਕੇ ਬਾਬਾ ਜੀ ਵੱਲ ਨੱਸਿਆ। ਬਾਬਾ ਜੀ ਕੋਲ ਅਪੜਿਆ ਤੇ ਉਹਦਾ ਸਾਹ ਨਾਲ ਸਾਹ ਨਹੀਂ ਸੀ ਰਲਦਾ ਪਿਆ। ਬੇਸਬਰਾ ਹੋ ਕੇ ਪੁੱਛਿਆ, ਬਾਬਾ ਜੀ ਇੰਜ ਵੀ ਹੁੰਦਾ ਏ ਪਿਓ ਆਪਣੀ ਧੀ ਲਈ ਗਾਹਕ ਲੱਭਦਾ ਫਿਰੇ? ਤੂੰ ਵੀ ਕਮਲਾ ਹੀ ਏ, ਸਭ ਕੁਝ ਜਾਣ ਗਿਆ ਏ, ਫੇਰ ਵੀ ਮੇਰੇ ਕੋਲੋਂ ਪੁੱਛਦਾ ਏ। ਪੁੱਤਰਾ, ਮੋਹ ਮਾਇਆ ਬੰਦੇ ਨੂੰ ਬਾਂਦਰ ਵਾਂਗੂ ਨਚਾਂਦੀ ਏ। ਇਹ ਗੱਲ ਵੀ ਇਸੇ ਵਜੋਂ ਕੋਈ ਓਪਰੀ ਨਹੀਂ। ਦੁਨੀਆ ਦੇ ਮਾਇਆ ਜਾਲ ਵਿੱਚ ਇੰਜ ਵੀ ਹੁੰਦਾ ਆਇਆ ਏ ਤੇ ਹੁੰਦਾ ਰਹੇਗਾ। ਤੂੰ ਚਿੰਤਾ ਨਾ ਕਰ, ਚੇਤਾਵਨੀ ਵੱਲ ਧਿਆਨ ਦੇ। ਪੁੱਤਰ, ਦੌਲਤ ਸਮੁੰਦਰਾਂ ਦੇ ਖਾਰੇ ਪਾਣੀ ਵਾਂਗੂ ਹੁੰਦੀ ਏ। ਇਹ ਪਾਣੀ ਜਿੰਨਾ ਵੀ ਪੀਤਾ ਜਾਵੇ ਭੜਕੀ ਹੋਰ ਵੱਧਦੀ ਜਾਂਦੀ ਏ, ਹੋਰ ਵੱਧਦੀ ਜਾਂਦੀ ਏ। ਬਸ ਮਿਹਨਤ, ਮੁਹੱਬਤ ਤੇ ਲਗਨ ਦਾ ਸਿਦਕ ਨਾਲ ਕਮਾਇਆ ਮਿੱਠਾ ਪਾਣੀ ਤ੍ਰੇ ਬੁਝਾ ਸਕਦਾ ਏ। ਕੋਈ ਖਾਰੇ ਪਾਣੀ ਨੂੰ ਮਿੱਠਾ ਨਹੀਂ ਕਰ ਸਕਦਾ, ਭਾਵੇਂ ਮਣਾ ਮੂੰਹੀ ਗੁੜ ਗਾਲਿਆ ਜਾਵੇ। ਖਾਰੇ ਸਮੁੰਦਰ ਤੇ ਮਿੱਠੇ ਦਰਿਆਵਾਂ ਨੂੰ ਪੀ ਕੇ ਵੀ ਖਾਰੇ ਹੀ ਰਹਿੰਦੇ ਨੇ। ਬਾਬਾ ਮੌਜ ਨੇ ਪਹਿਲੇ ਦੇ ਵਾਂਗੂ ਜੱਜਰ 'ਚੋਂ ਪਾਣੀ ਦਾ ਪਿਆਲਾ ਭਰ ਕੇ ਇਕਬਾਲ ਨੂੰ ਪਿਆਇਆ। ਫੇਰ ਬੜੇ ਹੀ ਪਿਆਰ ਨਾਲ ਸਾਹਮਣੇ ਬਿਠਾ ਲਿਆ। ਕੁਝ ਚਿਰ ਬਾਬਾ ਉਹਨੂੰ ਪਿਆਰ ਭਰੀਆਂ ਮਿੱਠੀਆਂ ਨਜ਼ਰਾਂ ਨਾਲ ਵੇਖਦਾ ਰਿਹਾ। ਬਾਬੇ ਦੇ ਬੁੱਲਾਂ ਤੇ ਨਿੰਮਾ ਨਿੰਮਾ ਹਾਸਾ ਖਿੰਡਣ ਲੱਗ ਪਿਆ। ਬਾਬਾ ਜੀ ਆਖਿਆ, ਬੇਲੀ, ਇੱਥੇ ਮੇਰਾ ਕੰਮ ਪੂਰਾ ਹੋ ਗਿਆ ਏ। ਜਿਹੜਾ ਦੀਵਾ ਮੈਂ ਬਾਲਿਆ ਏ ਉਹਨੂੰ ਸਾਂਭ ਤੇ ਲਗਨ ਨਾਲ ਬਾਲੀ ਰੱਖੀ। ਮੈਂ ਹੁਣ ਕਿਤੇ ਹੋਰ ਜਾ ਕੇ ਦੀਵਾ ਬਾਲਣਾ ਏ।